ਪੰਜਾਬੀ ਰੇਡੀਓ USS ਹੋ ਰਹੇ ਸਾਰੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਕੁਝ ਖਬਰਾਂ ਤੇ ਪਾਉਣਗੇ ਚਾਰ ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ, ਸੈਨੋਜੇ ਤੋਂ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਬਿਸ ਤੋਂ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁੱਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਮੱਖਣ ਸਿੰਘ ਮਾਨ ਵਿਸਕੌਨਸਨ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਪੈਂਸ ਮਡੈਸਟੋ ਤੋਂ, ਦਲਵੀਰ ਸਿੰਘ ਗਿੱਲ ਲਾਈਵੁੱਕ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ ਕਿ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਗੱਲਬਾਤ ਕਰਦੇ ਹਾਂ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤਾਂ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਿਹੜਾ ਨਹਿਰ ਦੀ ਆ ਉਸ ਦਾ ਵਿਵਾਦ ਅਜੇ ਵੀ ਜਾਰੀ। ਚਲੀ ਜੀ, ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਜਿਹੜੀ ਆ ਉਹ ਚੱਲ ਰਹੀ ਆ। ਇਹ ਸੋਮਵਾਰ ਨੂੰ ਫੇਰ ਜਿਹੜੀ ਅੱਗੋਂ ਜਾਰੀ ਰਹੂਗੀ। ਜਿਹੜਾ ਰਾਸ਼ਟਰਪਤੀ ਨੇ ਇਹਦੇ ਉੱਤੇ ਸਲਾਹ ਮੰਗੀ ਸੀਗੀ ਆਪਣੀ ਕਿ ਕੀ ਕੀਤਾ ਜਾਵੇ। ਜਿਹੜਾ ਪੰਜਾਬ ਟਰਮੀਨੇਸ਼ਨ ਐਕਟ ਜਿਹੜਾ ਸੀਗਾ ਉਸ ਮਸਲੇ ਦੇ ਉੱਤੇ ਪੰਜਾਬ ਜਿਹੜਾ ਜੀ ਉਹਨੇ ਸੁਪਰੀਮ ਕੋਰਟ ਦੇ ਵਿੱਚ ਦਲੀਲ ਦਿੱਤੀ ਆ ਕਿ ਹਰਿਆਣਾ ਤੇ ਹੋਰ ਸੂਬਿਆਂ ਦੇ ਨਾਲ ਪਾਣੀਆਂ ਦੀ ਵੰਡ ਸੰਬੰਧੀ ਝਗੜੇ ਦਾ ਇੱਕੋ ਹੱਲ ਆ ਕਿ ਨਵਾਂ ਟ੍ਰਿਬਿਊਨਲ ਜਿਹੜਾ ਜੀ ਉਹ ਕਾਇਮ ਕਰ ਦਿੱਤਾ ਜਾਵੇ ਔਰ ਇਹਦੇ ਸੰਬੰਧੀ ਰਿਪੇਰੀਅਨ ਹੱਕਾਂ ਤੇ ਪਾਣੀਆਂ ਦੇ ਘਟ ਰਹੇ ਜਿਹੜਾ ਵਹਾਅ, ਇਹ ਸਾਰੇ ਪੱਖਾਂ ਦੇ ਉੱਤੇ ਗੌਰ ਜਿਹੜਾ ਜੀ ਉਹ ਕੀਤਾ ਜਾਵੇ। ਰਾਮ ਜੇਠ ਮਲਾਨੀ ਹੋਰੀ ਜਿਹੜੇ ਸਨ ਜੀ ਉਹ ਪੇਸ਼ ਹੋਏ ਪੰਜਾਬ ਦੀ ਤਰਫੋਂ। ਆਈ ਥਿੰਕ ਟ੍ਰਿਬਿਊਨਲ ਜਿਹੜੇ ਨੇ ਉਹਨਾਂ ਨੇ ਪਹਿਲਾਂ ਕਿੰਨਾ ਕੁ ਜਿਹੜਾ ਜੀ ਇਸ ਮਸਲੇ ਦਾ ਹੱਲ ਜਿਹੜਾ ਕੱਢਿਆ, ਜਿਹੜਾ ਕਿ ਨਵਾਂ ਕੋਈ ਟ੍ਰਿਬਿਊਨਲ ਬਣੂਗਾ ਤੇ ਉਹ ਮਸਲੇ ਦਾ ਹੱਲ ਕੱਢ ਦੂਗਾ। ਕਿਤੇ ਨਾ ਕਿਤੇ ਇਸ ਮਾਮਲੇ ਨੂੰ ਲਮਕਾਉਣ ਤੇ ਲਟਕਾਉਣ ਦੇ ਵਾਸਤੇ ਹੀ ਅਜਿਹੀ ਦਲੀਲ ਜਿਹੜੀ ਹੈ ਜੀ ਉਹ ਪੰਜਾਬ ਦੀ ਤਰਫੋਂ ਪੇਸ਼ ਕੀਤੀ ਗਈ ਆ। ਪੰਜਾਬ ਦੀ ਤਰਫੋਂ ਇਹ ਵੀ ਦਲੀਲ ਜਿਹੜੀ ਆਖੀ ਗਈ ਆ ਕਿ ਜਿਹੜਾ ਸੰਵਿਧਾਨ ਹੈ ਉਹਦੇ ਮੁਤਾਬਕ ਸੁਪਰੀਮ ਕੋਰਟ ਕੋਈ ਬੱਝਿਆ ਹੋਇਆ ਨਹੀਂ ਹੈ ਕਿ ਇਹਦੇ ਉੱਤੇ ਉਹਨੇ ਰਾਏ ਦੇਣੀ ਹੈ ਰਾਸ਼ਟਰਪਤੀ ਨੂੰ। ਉਹ ਨਾ ਵੀ ਕਰ ਸਕਦਾ ਕਿ ਇਸ ਮਸਲੇ ਦੇ ਉੱਤੇ ਉਹਨੇ ਕੋਈ ਰਾਏ ਜਿਹੜੀ ਹੈ ਜੀ ਉਹ ਨਹੀਂ ਦੇਣੀ। ਉਧਰ ਦਿੱਲੀ ਦੇ ਵੱਲੋਂ ਜਿਹੜਾ ਸੀਗਾ ਜੀ ਉਹ ਵਕੀਲ ਜਿਹੜਾ ਪੇਸ਼ ਹੋਇਆ, ਉਹਨੇ ਇਹ ਗੱਲ ਕਹਿ ਦਿੱਤੀ ਕਿ ਇਸ ਮਸਲੇ ਦੇ ਉੱਤੇ ਦਿੱਲੀ ਜਿਹੜੀ ਆ ਜੀ ਉਹ ਹਰਿਆਣੇ ਦੀ ਮਦਦ ਕਰਦੀ ਆ ਔਰ ਪਾਣੀ ਜਿਹੜਾ ਜੀ ਇਹ ਕਿਸੇ ਵੀ ਹਾਲਤ ਦੇ ਵਿੱਚ ਰੋਕਿਆ ਨਹੀਂ ਜਾ ਸਕਦਾ। ਦਿੱਲੀ ਜਲ ਬੋਰਡ ਦੇ ਵਕੀਲ ਜਿਹੜੇ ਸੀਗੇ ਸੁਰੇਸ਼ ਚੰਦ ਤ੍ਰਿਪਾਠੀ ਜਿਹੜੇ ਸੀ ਉਹ ਪੇਸ਼ ਹੋਏ। ਜਦੋਂ ਇਹ ਜਿਹੜਾ ਜੀ ਪੇਸ਼ ਹੋਏ, ਇਹਦਾ ਵਾਦ-ਵਿਵਾਦ ਜਿਹੜਾ ਸੀਗਾ ਉਹ ਪੰਜਾਬ ਦੇ ਵਿੱਚ ਉਸੇ ਵੇਲੇ ਹੋਣਾ ਜਿਹੜਾ ਸ਼ੁਰੂ ਹੋ ਗਿਆ ਔਰ ਇਸੇ ਤਰ੍ਹਾਂ ਦੇ ਕਿਸੇ ਬਿਆਨ ਨੂੰ ਉਡੀਕ ਰਹੇ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਸੀ ਜੀ, ਉਹਨਾਂ ਨੇ ਤੁਰੰਤ ਇਹਦੇ ਉੱਤੇ ਬਿਆਨ ਦਿੱਤਾ ਕਿ ਅਰਵਿੰਦ ਕੇਜਰੀਵਾਲ ਹੋਰਾਂ ਦਾ ਚਿਹਰਾ ਨੰਗਾ ਹੋ ਗਿਆ, ਆਮ ਆਦਮੀ ਪਾਰਟੀ ਦਾ ਚਿਹਰਾ ਨੰਗਾ ਹੋ ਗਿਆ। ਇਹਦੇ ਉੱਤੇ ਤੁਰੰਤ ਜਿਹੜੀ ਸੀ ਜਦੋਂ ਇਹ ਪੇਸ਼ ਹੋਇਆ ਵਕੀਲ, ਨਾਲ ਦੀ ਨਾਲ ਕਾਰਵਾਈ ਜਿਹੜੀ ਦਿੱਲੀ ਦੀ ਸਰਕਾਰ ਨੇ ਇਹ ਕੀਤੀ ਕਿ ਇਹ ਵਕੀਲ ਜਿਹੜਾ ਸੀਗਾ ਸੁਰੇਸ਼ ਚੰਦ ਤ੍ਰਿਪਾਠੀ ਉਹਨੂੰ ਅਲੱਗ ਕਰਤਾ ਜੀ ਇਸ ਕੇਸ ਨਾਲੋਂ ਔਰ ਇਹ ਵੀ ਕਿਹਾ ਕਿ ਦੁਬਾਰਾ ਹਲਫਨਾਮਾ ਜਿਹੜਾ ਜੀ ਉਹ ਦਿੱਲੀ ਦੀ ਸਰਕਾਰ ਦੇਊਗੀ। ਉਹਨਾਂ ਨੇ ਕਿਹਾ ਕਿ ਤ੍ਰਿਪਾਠੀ ਜਿਹੜਾ ਵਕੀਲ ਪੇਸ਼ ਹੋਇਆ ਸੀ ਉਹਨੇ ਦਿੱਲੀ ਦੀ ਸਰਕਾਰ ਦੇ ਨਾਲ ਕੋਈ ਵੀ ਰਾਏ ਕੀਤੇ ਤੋਂ ਬਿਨਾਂ ਹੀ ਇਹ ਹਲਫਨਾਮਾ ਜਿਹੜਾ ਜੀ ਉਹ ਦਿੱਤਾ ਔਰ ਦਿੱਲੀ ਦੀ ਸਰਕਾਰ ਨੂੰ ਇਹਦੇ ਵਿੱਚ ਪੁੱਛਿਆ ਨਹੀਂ ਗਿਆ, ਜਿਸ ਕਰਕੇ ਉਹਦੀਆਂ ਸੇਵਾਵਾਂ ਜਿਹੜੀਆਂ ਜੀ ਉਹ ਖਤਮ ਕੀਤੀਆਂ ਜਾ ਰਹੀਆਂ ਨੇ। ਸੋ ਇਹ ਵਿਵਾਦ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਹੈ, ਉਮੀਦ ਹੈ ਅਗਲੇ ਕੁਝ ਦਿਨਾਂ ਦੇ ਦੌਰਾਨ ਇਹਦੇ ਉੱਤੇ ਜਿਹੜਾ ਜੀ ਫੈਸਲਾ ਕੋਈ ਨਾ ਕੋਈ ਆ ਸਕਦਾ ਆ ਔਰ ਇਹ ਫੈਸਲਾ ਕਿਹੋ ਜਿਹਾ ਹੋਊਗਾ ਇਹਦਾ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਮੰਗੀ ਤਾਂ ਇਹ ਰਾਏ ਗਈ ਆ, ਪਰ ਜਿਵੇਂ ਇਹਨੂੰ ਪ੍ਰਚਾਰਿਆ ਜਾ ਰਿਹਾ ਵੱਡਾ ਹੋ ਸਕਦਾ ਤੇ ਬਹੁਤਾ ਕੁਝ ਜਿਹੜੀ ਸੱਤਾਧਾਰੀ ਧਿਰ ਹੈ ਮੌਜੂਦਾ ਉਹਦੀ ਇਹਦੇ ਉੱਤੇ ਟੇਕ ਜਿਹੜੀ ਆ ਜੀ ਟਿਕੀ ਹੋਈ ਆ ਕਿ ਕਿਹੋ ਜਿਹਾ ਰਾਏ ਜਿਹੜੀ ਆਉਂਦੀ ਆ ਉਦੋਂ ਬਾਅਦ ਉਹ ਡਿਸਾਈਡ ਕਰਨਗੇ ਜੀ ਕਿ ਇਲੈਕਸ਼ਨਾਂ ਛੇਤੀ ਕਰਾਉਣੀਆਂ ਨੇ ਜਾਂ ਫਿਰ ਇੰਤਜ਼ਾਰ ਕਰਨੀ ਹੈ। ਜੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਰਾਸ਼ਟਰੀ ਪਾਰਟੀਆਂ ਦੀ। ਜਿਸ ਤਰ੍ਹਾਂ ਭਰਤੀ ਜਾਰੀ ਸੀ ਉਸੇ ਤਰ੍ਹਾਂ ਕੱਢ ਕਢਾਈ ਜਾਰੀ ਹੈ। ਬਿਲਕੁਲ ਜੀ, ਇਹ ਜਿਹੜਾ ਜੀ ਕੱਢਣ ਕਢਾਉਣ ਵਾਲੇ ਲੱਗਦਾ ਜੀ ਕਿ ਜ਼ਿਆਦਾ ਹੋ ਜਾਣੇ ਆ ਔਰ ਕੁਝ ਜਿਹੜੇ ਫੈਸਲੇ ਨੇ ਕੁਝ ਪਾਰਟੀਆਂ ਨੇ ਡਿਸਿਪਲਿਨ ਜਿਹੜਾ ਜੀ ਉਹਨੂੰ ਕਾਇਮ ਰੱਖਣ ਦੇ ਕਰਕੇ ਜਿਹੜਾ ਜੀ ਉਹ ਲਏ ਨੇ। ਪਹਿਲਾਂ ਤਾਂ ਫੈਸਲਾ ਜਿਹੜਾ ਸੀਗਾ ਜੀ ਇਹ ਆਇਆ ਸਵੇਰੇ ਇੱਕ ਜਸਰਾਜ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਹੈ ਜੀ ਔਰ ਉਹਨੇ ਬਠਿੰਡੇ ਤੋਂ ਲੋਕ ਸਭਾ ਦੀ ਚੋਣ ਜਿਹੜੀ ਆ ਜੀ ਉਹ ਲੜੀ ਸੀ ਹਰਸਿਮਰਤ ਕੌਰ ਬਾਦਲ ਹੋਰਾਂ ਦੇ ਵਿਰੋਧ ਦੇ ਵਿੱਚ। ਉਹ ਇਹ ਚੋਣ ਹਾਰ ਗਏ ਸੀਗੇ। ਚੋਣ ਨਿਸ਼ਾਨ ਵੈਸੇ ਝਾੜੂ ਸੀਗਾ, ਉਹ ਅਕਸਰ ਹੀ ਆਪਣੇ ਮੋਢੇ ਤੇ ਜਿਹੜਾ ਜੀ ਉਹ ਪਾਵਾ ਰੱਖਦੇ ਨੇ। ਤੋ ਜਿਹੜਾ ਪਿਛਲੇ ਦਿਨਾਂ ਤੋਂ ਉਹਨਾਂ ਦੇ ਵੱਲੋਂ ਕੁਝ ਵੀਡੀਓਜ਼ ਜਿਹੜੇ ਪਾਏ ਜਾ ਰਹੇ ਸੀਗੇ ਜਿਹਦੇ ਵਿੱਚ ਜਿਹੜੇ ਪਾਰਟੀ ਦੇ ਆਗੂ ਨੇ ਉਹਨਾਂ ਦੇ ਉੱਤੇ ਕਿੰਤੂ ਪ੍ਰੰਤੂ ਜਿਹੜਾ ਉਹ ਕੀਤਾ ਜਾ ਰਿਹਾ ਸੀਗਾ, ਉਹਨਾਂ ਦੇ ਵੱਲੋਂ ਲਏ ਜਾ ਰਹੇ ਫੈਸਲਿਆਂ ਦੇ ਉੱਤੇ ਕਿੰਤੂ ਪ੍ਰੰਤੂ ਜਿਹੜਾ ਉਹ ਕੀਤਾ ਜਾ ਰਿਹਾ ਸੀਗਾ। ਤੋ ਇਹਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਹੋਇਆ ਜਿਹੜਾ ਜੀ ਪਾਰਟੀ ਆ ਉਹਨੇ ਜਸਰਾਜ ਨੂੰ 6 ਸਾਲਾਂ ਦੇ ਵਾਸਤੇ ਪਾਰਟੀ ਚੋਂ ਕੱਢ ਦਿੱਤਾ
ਕਿ ਉਹ ਇੱਕ ਨਵਾਂ ਧੜਾ ਜਿਹੜਾ ਜੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਔਰ ਪਾਰਟੀ ਦੇ ਪੈਰਲਰ ਪ੍ਰੋਗਰਾਮ ਜਿਹੜੇ ਆ ਉਹ ਕਰਨ ਦੀ ਕੋਸ਼ਿਸ਼ ਕਰ ਰਿਹਾ ਔਰ ਆਪਣੇ ਤੌਰ ਦੇ ਉੱਤੇ ਕੁਝ ਅਹੁਦੇਦਾਰੀਆਂ ਜਿਹੜੀਆਂ ਜੀ ਉਹ ਦੇ ਰਿਹਾ। ਇਹਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਤੁਰੰਤ ਰਿਐਕਟ ਕੀਤਾ ਜੀ ਕਿ ਇਹ ਤਾਂ ਕੱਢਣ ਵਾਲਿਆਂ ਦੀ ਪਾਰਟੀ ਆ, ਪਹਿਲਾਂ ਵੀ ਕੱਢੇ ਨੇ, ਹੁਣ ਜੱਸੀ ਜਸਰਾਜ ਨੂੰ ਵੀ ਜਿਹਨਾਂ ਉਹ ਕੱਢ ਦਿੱਤਾ ਵਰਕਰਾਂ ਦੀ ਆਸ ਦੇ ਉਲਟ। ਪਰ ਉਦੋਂ ਘੰਟੇ ਬਾਅਦ ਹੀ ਕਾਂਗਰਸ ਦਾ ਜਿਹੜਾ ਸੀਗਾ ਜੀ ਉਹ ਫੈਸਲਾ ਆ ਗਿਆ, ਜਿਹਦੇ ਵਿੱਚ ਜਿਹੜੇ ਸੀਨੀਅਰ ਆਗੂ ਨੇ ਵੀਰ ਦਵਿੰਦਰ ਸਿੰਘ ਹੋਰੀ, ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੱਢਤਾ। ਉਹ ਵੀ 6 ਸਾਲਾਂ ਦੇ ਵਾਸਤੇ ਜਿਹੜਾ ਜੀ ਵੀਰ ਦਵਿੰਦਰ ਸਿੰਘ ਹੋਰਾਂ ਨੂੰ ਕਾਂਗਰਸ ਦੇ ਵਿੱਚੋਂ ਜਿਹੜਾ ਜੀ ਉਹ ਕੱਢਿਆ ਗਿਆ ਔਰ ਇਹ ਆਖਿਆ ਗਿਆ ਜੀ ਕਿ ਪਾਰਟੀ ਵਿਰੋਧੀ ਕਾਰਵਾਈਆਂ ਉਹ ਜਿਹੜੀਆਂ ਕਰਦੇ ਸਨ ਅਤੇ ਉਹਨਾਂ ਦੀ ਮੁੱਢਲੀ ਮੈਂਬਰਸ਼ਿਪ ਜਿਹੜੀ ਹੈ ਜੀ ਉਹ ਵੀ ਬਰਖਾਸਤ ਕਰ ਦਿੱਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਸੁਨੇਹਾ ਦੇਣ ਦੀ ਇਹਦੇ ਵਿੱਚ ਕੋਸ਼ਿਸ਼ ਕੀਤੀ ਹੈ ਜੀ ਕਿ ਪਾਰਟੀ ਦੇ ਵਿੱਚ ਉਹਨਾਂ ਦੀ ਚੱਲਦੀ ਹੈ ਅਤੇ ਉਹ ਕੋਈ ਵੀ ਫੈਸਲਾ ਜਿਹੜਾ ਜੀ ਉਹ ਲੈ ਸਕਦੇ ਨੇ। ਅਗਲੀ ਜਿਹੜੀ ਛਾਂਟੀ ਹੋ ਸਕਦੀ ਹੈ ਉਹ ਸੰਭਾਵੀ ਰੂਪ ਦੇ ਵਿੱਚ ਜਗਮੀਤ ਸਿੰਘ ਬਰਾੜ ਹੋਰਾਂ ਦੀ ਜਿਹੜੀ ਆ ਉਹ ਹੋ ਸਕਦੀ ਹੈ। ਸ਼ਾਇਦ ਉਹ ਅਜੇ ਵਿਸਾਖੀ ਤੱਕ ਜਿਹੜਾ ਜੀ ਉਹ ਉਡੀਕਿਆ ਜਾਵੇ, ਵਿਸਾਖੀ ਤੋਂ ਬਾਅਦ ਜਿਹੜੀ ਹੈ ਜੀ ਛਾਂਟੀ ਹੋ ਸਕਦੀ ਹੈ, ਪਹਿਲਾਂ ਵੀ ਜਿਹੜਾ ਜੀ ਉਹ ਕੱਢੇ ਜਾ ਸਕਦੇ ਨੇ। ਸੋ ਇਹ ਦੋ ਝਟਕੇ ਜਿਹੜੇ ਦੋ ਪਾਰਟੀਆਂ ਨੇ ਦੋ ਨੇਤਾਵਾਂ ਨੂੰ ਜਿਹੜਾ ਜੀ ਉਹ ਦਿੱਤੇ ਆ, ਇਸ ਕਰਕੇ ਕਿ ਡਿਸਿਪਲਿਨ ਜਿਹੜਾ ਜੀ ਉਹਨਾਂ ਨੇ ਕਿਹਾ ਕਿ ਪਾਰਟੀਆਂ ਦੇ ਵਿੱਚ ਜਿਹੜਾ ਉਹ ਕਾਇਮ ਰੱਖਿਆ ਜਾਊਗਾ। ਹੁਣ ਸਵਾਲ ਜੱਸੀ ਜਸਰਾਜ ਦੇ ਵਾਸਤੇ ਵੀ ਹੈ ਕਿ ਉਹਨੇ ਕਿਹੜੇ ਪਾਸੇ ਜਾਣਾ ਅਤੇ ਵੀਰ ਦਵਿੰਦਰ ਸਿੰਘ ਹੋਰਾਂ ਦੇ ਵਾਸਤੇ ਵੀ ਹੈ ਕਿਹੜੇ ਪਾਸੇ ਜਾਣਾ ਉਹਨਾਂ ਨੇ, ਕਿਉਂਕਿ ਵੀਰ ਦਵਿੰਦਰ ਸਿੰਘ ਹੋਰੀ ਚੱਕਰ ਤਾਂ ਤਕਰੀਬਨ ਸਾਰਿਆਂ ਦੇ ਕੱਢ ਆਏ ਨੇ। ਅਕਾਲੀ ਦਲ 'ਚ ਵੀ ਜਾ ਆਏ ਨੇ, PPP ਦੇ ਵਿੱਚ ਹੁੰਦੇ ਸਨ, ਚਲੋ PPP ਤਾਂ ਹੁਣ ਹੈ ਨਹੀਂ, ਕੀ ਆਮ ਆਦਮੀ ਪਾਰਟੀ ਵੱਲ ਨੂੰ ਉਹ ਮੂੰਹ ਕਰਦੇ ਨੇ ਜਾਂ ਜਿਹੜੀਆਂ ਕੁਝ ਪਾਰਟੀਆਂ ਅਜੇ ਬਚੀਆਂ ਨੇ ਜਿਹਦੇ ਵਿੱਚ ਉਹ ਨਹੀਂ ਗਏ, ਜਿਹਦੇ ਵਿੱਚ ਬਸਪਾ ਵੀ ਹੋ ਸਕਦੀ ਹੈ, ਉਸ ਪਾਸੇ ਵੱਲ ਨੂੰ ਮੂੰਹ ਕਰਦੇ ਨੇ ਜੀ। ਅੱਜ ਦੇਖੋ ਆਉਣ ਵਾਲੇ ਟਾਈਮ ਦੇ ਵਿੱਚ ਕੌਣ ਇਹਨਾਂ ਨੂੰ ਰੱਖਦਾ ਹੈ। ਅਤੇ ਅੱਗੇ ਆਪਾਂ ਗੱਲ ਕਰੀਏ BJP ਦੀ, ਕੱਲ੍ਹ ਵੀ ਗੱਲ ਕੀਤੀ ਸੀ ਕਿ BJP ਜਿਹੜੇ ਪੰਜਾਬ ਦਾ ਪ੍ਰਧਾਨ ਆ ਉਸ ਲਈ ਪ੍ਰਧਾਨ ਲੱਭ ਰਹੀ ਸੀ, ਤਾਂ ਹੁਣ ਉਹਨਾਂ ਨੇ ਦਲਿਤ ਪੱਤਾ ਖੇਡਿਆ ਪੰਜਾਬ ਦੇ ਪ੍ਰਧਾਨ ਲਈ। ਐਕਚੁਅਲੀ ਜੀ ਜਿਹੜੀ BJP ਆ ਉਹਦੇ ਅੰਦਰ ਕਲੇਸ਼ ਜਿਹੜਾ ਸੀਗਾ, ਆਪਾਂ ਕੱਲ੍ਹ ਗੱਲ ਕੀਤੀ ਸੀ ਕਿ ਉਹ ਕਾਫੀ ਜ਼ਿਆਦਾ ਵੱਧ ਗਿਆ ਹੋਇਆ ਜੀ ਪੰਜਾਬ ਦੇ ਵਿੱਚ। ਕਮਲ ਸ਼ਰਮਾ ਦੀ ਪ੍ਰਧਾਨਗੀ ਜਿਹੜੀ ਸੀ ਜੀ ਉਹ ਚੈਲੰਜ ਸੀਗੀ, ਇੱਥੇ ਉਹਨੂੰ ਚੈਲੰਜ ਜਿਹੜਾ ਉਹ ਕੀਤਾ ਜਾ ਰਿਹਾ ਸੀਗਾ, ਜਿਹਦੇ ਕਰਕੇ BJP ਨੂੰ ਜਿਹੜਾ ਜੀ ਜਿਹੜਾ ਹੋਣ ਵਾਲਾ ਨੁਕਸਾਨ ਸੀਗਾ ਉਹਨੂੰ ਡੈਮੇਜ ਕੰਟਰੋਲ ਕਰਨ ਦੇ ਵਾਸਤੇ ਇਹਦੇ ਸੰਬੰਧੀ ਜਿਹੜਾ ਜੀ ਉਹ ਫੈਸਲਾ ਲੈਣਾ ਪਿਆ। ਜਿਹੜੀ BJP ਹੈ ਜੀ ਉਹਨੇ ਇੱਥੋਂ ਦੇ ਜਿਹੜੇ ਵੱਖ-ਵੱਖ ਧੜੇ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ। ਧੜੇਬੰਦੀਆਂ ਤਕਰੀਬਨ 3 ਨੇ ਜੀ ਇਸ ਵੇਲੇ BJP ਦੇ ਵਿੱਚ, 3 ਗਰੁੱਪ ਨੇ ਔਰ ਇੱਕ ਗਰੁੱਪ ਦੂਜੇ ਨੂੰ ਨਹੀਂ ਮੰਨਦਾ, ਦੂਜਾ ਤੀਜੇ ਨੂੰ ਨਹੀਂ ਮੰਨਦਾ ਅਤੇ ਤੀਜਾ ਜਿਹੜਾ ਪਹਿਲੇ ਦੋਵਾਂ ਨੂੰ ਨਹੀਂ ਮੰਨਦਾ। ਤੋ ਇਹਦੇ ਕਰਕੇ ਜਿਹੜਾ ਜੀ ਇਹ ਛੱਜ ਬੰਨਿਆ ਗਿਆ ਜੀ ਉਹ ਹੁਣ ਵਿਜੇ ਸਾਂਪਲਾ ਹੋਰਾਂ ਦੇ ਪਿੱਠ 'ਤੇ ਬੰਨਿਆ ਗਿਆ ਜੀ। ਉਹਨਾਂ ਨੂੰ ਪੰਜਾਬ BJP ਦਾ ਪ੍ਰਧਾਨ ਜਿਹੜਾ ਜੀ ਉਹ ਬਣਾ ਦਿੱਤਾ ਗਿਆ। ਇਹਦੇ ਨਾਲ ਕਿਉਂਕਿ ਉਹ ਦੁਆਬਾ ਖੇਤਰ ਤੋਂ ਆਉਂਦੇ ਨੇ, ਦੁਆਬਾ ਖੇਤਰ ਦੇ ਵਿੱਚ ਹੀ BJP ਸਮਝਦੀ ਹੈ ਕਿ ਉਹਦਾ ਆਧਾਰ ਹੈ ਅਤੇ ਉਹ ਇਹ ਵੀ ਸਮਝਦੀ ਹੈ ਕਿ ਇੱਥੇ ਦਲਿਤ ਭਾਈਚਾਰੇ ਦੀਆਂ ਵੋਟਾਂ ਬਹੁਤ ਨੇ ਜਿਹਨੂੰ ਕੈਸ਼ ਜਿਹੜਾ ਜੀ ਉਹ ਕੀਤਾ ਜਾ ਸਕਦਾ ਹੈ। ਉਹ ਵਿਜੇ ਸਾਂਪਲਾ ਹੋਰਾਂ ਨੂੰ ਜਿਹੜਾ ਜੀ ਉਹ ਪ੍ਰਧਾਨ ਬਣਾ ਕੇ, ਪਰ BJP ਦੇ ਵਿੱਚ ਸਾਰਾ ਕੁਝ ਜਿਹੜਾ ਜੀ ਉਹ ਚੰਗਾ ਨਹੀਂ ਹੈ। ਮੁਕੇਰੀਆਂ ਦੇ ਵਿੱਚ ਜਿਹੜੀ ਮੀਟਿੰਗ ਹੋ ਰਹੀ ਸੀ ਕੱਲ੍ਹ, ਉਹਦੇ ਵਿੱਚ ਜਿਹੜੇ ਜਦੋਂ ਕਮਲ ਸ਼ਰਮਾ ਹੋਰੀ ਬੋਲਣ ਲੱਗੇ ਨੇ, ਆਏ ਹੋਏ ਲੋਕ ਜਿਹੜੇ ਸੀਗੇ ਜੀ ਉਹ ਉੱਠ ਕੇ ਚਲੇ ਗਏ ਸਾਰੇ ਦੇ ਸਾਰੇ, ਉਹਨਾਂ ਨੇ ਸੁਣਿਆ ਕਿਸੇ ਨੂੰ ਨਹੀਂ। ਜਿਹੜੀ ਡਾਕਟਰ ਸਿੱਧੂ ਹੈ ਜੀ ਉਹ ਹੁਣ ਕਹਿੰਦੀ ਹੈ ਜੀ ਕਿ ਮੈਂ ਅਸਤੀਫੇ ਦਾ ਐਲਾਨ ਮਜ਼ਾਕ 'ਚ ਨਹੀਂ ਸੀ ਕੀਤਾ, ਮੇਰੀ ਅੱਗੇ ਵੀ ਮਦਦ ਨਾ ਕੀਤੀ ਗਈ, ਮੈਂ ਫਿਰ ਅਸਤੀਫਾ ਜਿਹੜਾ ਜੀ ਉਹ ਦੇ ਦੂੰਗੀ। ਹਾਲਾਂਕਿ ਵਿਜੇ ਸਾਂਪਲਾ ਹੋਰਾਂ ਨੂੰ ਪ੍ਰਧਾਨ ਬਣਾਉਣ ਤੋਂ ਬਾਅਦ ਸਿੱਧੂ ਜੋੜਾ ਜਿਹੜਾ ਜੀ ਉਹ ਠੱਗਿਆ ਹੋਇਆ ਮਹਿਸੂਸ ਕਰਦਾ। ਉਹਨਾਂ ਨੂੰ ਆਸ ਇਹ ਸੀਗੀ ਕਿ ਰਾਜ ਸਭਾ ਵਾਲੀ ਸੀਟ ਉਹਨਾਂ ਨੂੰ ਨਾ ਪੁੱਛੇ ਜਾਣ ਤੋਂ ਬਾਅਦ ਹੋ ਸਕਦਾ ਪਾਰਟੀ ਉਹਨਾਂ ਨੂੰ ਪ੍ਰਧਾਨਗੀ ਜਿਹੜੀ ਆ ਉਹ ਦੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਜਾਂ ਨਵਜੋਤ ਕੌਰ ਸਿੱਧੂ ਹੋਰਾਂ ਨੂੰ। ਸੋ ਪਾਰਟੀ ਨੇ ਗੁਣਾ ਜਿਹੜਾ ਜੀ ਪਾ ਦਿੱਤਾ ਵਿਜੇ ਸਾਂਪਲਾ ਹੋਰਾਂ ਦੇ ਉੱਤੇ। ਤੋ ਜਿਹੜੀ ਰਹਿੰਦੀ ਆਸ ਸੀਗੀ ਇੱਕ ਉਹ ਵੀ ਸਿੱਧੂ ਜੋੜੇ ਦੀ ਖਤਮ ਹੋ ਗਈ ਹੈ। ਤੋ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਜੀ ਕਿ ਹੁਣ ਉਹਨਾਂ ਨੇ ਜਿਹੜਾ ਉਹ ਕੀ ਕਰਨਾ। ਪਹਿਲਾਂ ਵੀ ਨਵਜੋਤ ਕੌਰ ਸਿੱਧੂ ਹੋਰਾਂ ਦੀ ਹਾਲਤ ਜਿਹੜੀ ਹੈ ਜੀ ਉਹ ਸਾਜੜੀ ਵਾਲੀ ਹੋਈ ਹੈ, ਜਿਹੜਾ ਕਹਿੰਦਾ ਸੀ ਸ਼ੇਰ ਆਇਆ, ਹੁਣ ਉਹ ਅਸਤੀਫਾ ਫੇਰ ਜਿਹੜਾ ਜੀ ਉਹ ਕਰੀ ਜਾਂਦੇ ਨੇ। ਪਰ ਲੋਕ ਸੁਣ ਕੇ ਹੱਸ ਪੈਂਦੇ ਨੇ ਕਿ ਅਗਲੇ April ਫੂਲ ਤੱਕ ਸ਼ਾਇਦ ਇੰਤਜ਼ਾਰ ਕਰਨੀ ਪਊਗੀ ਉਹਨਾਂ ਦੇ ਅਸਤੀਫੇ ਦੀ। ਬਿਲਕੁਲ ਜੀ, ਅਸਤੀਫਾ ਆਉਣਾ ਤੇ ਕਦੀ ਵੀ ਨਹੀਂ। ਤੇ ਅੱਗੇ ਆਪਾਂ ਗੱਲ ਕਰੀਏ ਭੈਣੀ ਸਾਹਿਬ ਦੇ ਵਿੱਚ ਮਾਤਾ ਚੰਦ ਕੌਰ ਦੇ ਪਾਠ ਦਾ ਭੋਗ ਪੈਣਾ ਆ, ਪਰ ਨਾਮਧਾਰੀ ਸੰਸਥਾ ਦਾ ਜਿਹੜਾ ਵਿੱਚ ਤਲਖੀ ਬਹੁਤ ਵਧੀ ਹੋਈ ਹੈ ਜੀ। ਬਿਲਕੁਲ ਜੀ, ਇੱਥੇ ਐਕਚੁਅਲੀ ਜਿਹੜਾ ਜੀਵਨ ਨਗਰ ਹੈ ਜੀ ਉੱਥੇ ਧਾਰਾ 144 ਜਿਹੜੀ ਆ ਉਹ ਲਾਈ ਗਈ ਹੈ ਜੀ। ਔਰ ਜਿਹੜਾ
ਠਾਕੁਰ ਦਲੀਪ ਸਿੰਘ ਉਹਦੇ ਸਮਰਥਕ ਜਿਹੜੇ ਨੇ ਉਹ ਲੁਧਿਆਣੇ ਦੇ ਪੁਲਿਸ ਮੁਖੀ ਨੂੰ ਮਿਲੇ ਨੇ ਜੀ ਜਾ ਕੇ, ਔਰ ਇਹ ਆਖਿਆ ਹੈ ਕਿ ਜਿੱਦਣ ਚੰਦ ਕੌਰ ਦਾ ਕਤਲ ਹੋਇਆ ਉਦਣ ਠਾਕੁਰ ਦਲੀਪ ਸਿੰਘ ਦੇ ਸਮਰਥਕ ਇਕਬਾਲ ਸਿੰਘ ਦੇ ਉੱਤੇ ਵੀ ਹਮਲਾ ਜਿਹੜਾ ਜੀ ਹੋਇਆ, ਔਰ ਪੁਲਿਸ ਨੂੰ ਇਹ ਆਖਿਆ ਗਿਆ ਕਿ ਉਹ ਚੰਦ ਕੌਰ ਦੇ ਕਾਤਲਾਂ ਦੀ ਭਾਲ ਤਾਂ ਕਰੀ ਜਾਂਦੀ ਹੈ, ਪਰ ਜਿਹੜੇ ਇਕਬਾਲ ਸਿੰਘ ਦੇ ਉੱਤੇ ਹਮਲਾ ਹੋਇਆ ਉਹਦੇ ਹਮਲਾਵਰ ਜਿਹੜੇ ਨੇ ਉਹਨਾਂ ਨੂੰ ਅਜੇ ਤੱਕ ਜਿਹੜਾ ਜੀ ਉਹ ਫੜਿਆ ਕਿਉਂ ਨਹੀਂ ਗਿਆ। ਇਹ ਸਮਰਥਕ ਜਿਹੜੇ ਸੀਗੇ ਇਹ ਜਾ ਕੇ ਮਿਲੇ ਨੇ ਜੀ ਸੀਨੀਅਰ ਪੁਲਿਸ ਆਫੀਸਰਸ ਨੂੰ, ਔਰ ਇਹ ਆਖਿਆ ਕਿ ਇਲਾਜ ਦੇ ਵਾਸਤੇ DMC ਹਸਪੀਟਲ ਦੇ ਵਿੱਚ ਦਾਖਲ ਇਕਬਾਲ ਸਿੰਘ ਤੇ ਗੁਰਦੀਪ ਸਿੰਘ ਜਿਹੜਾ ਉਹਦਾ ਜਾ ਕੇ ਪੁਲਿਸ ਨੇ ਪਤਾ ਵੀ ਜਿਹੜਾ ਉਹ ਨਹੀਂ ਲਿਆ ਜੀ। ਔਰ ਜਿਹੜਾ ਠਾਕੁਰ ਦਲੀਪ ਸਿੰਘ ਤੇ ਉਦੈ ਸਿੰਘ ਹੁਰੀ ਨੇ ਉਹਨਾਂ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਠਾਕੁਰ ਜਿਹੜਾ ਦਲੀਪ ਸਿੰਘ ਹੈ ਕਿ ਅਸੀਂ ਉਦੈ ਸਿੰਘ ਹੋਰਾਂ ਦੇ ਧੜੇ ਦੇ ਵੱਲੋਂ ਜਿਹੜਾ ਪਾਠ ਕੀਤਾ ਜਾਣਾ ਉਹਦੇ ਵਿੱਚ ਸ਼ਾਮਲ ਨਹੀਂ ਹੋਣਾ। ਉਹਨਾਂ ਨੇ ਵੱਖਰੇ ਤੌਰ ਦੇ ਉੱਤੇ ਜਿਹੜਾ ਜੀ ਇਹ ਪਾਠ ਕਰਨ ਦੀ ਜਿਹੜਾ ਜੀ ਐਲਾਨ ਕੀਤਾ ਹੋਇਆ। ਹੁਣ ਜਿਹੜਾ ਉਦੈ ਸਿੰਘ ਹੋਰਾਂ ਵਾਲਾ ਧੜਾ ਜੀ ਉਹ ਪੁਲਿਸ ਨੂੰ ਕਹਿੰਦਾ ਕਿ ਉੱਥੇ ਪਾਬੰਦੀ ਲਾਈ ਜਾਵੇ ਕਿ ਠਾਕੁਰ ਦਲੀਪ ਸਿੰਘ ਦੇ ਸਮਰਥਕ ਜਿਹੜੇ ਨੇ ਉਹ ਵੱਖਰਾ ਪਾਠ ਨਾ ਕਰ ਸਕਣ, ਸਗੋਂ ਇੱਕੋ ਪਾਠ ਜਿਹੜਾ ਕਿ ਡੇਰੇ ਦੇ ਵੱਲੋਂ ਕੀਤਾ ਜਾਣਾ ਉਹਦੇ ਵਿੱਚ ਹੀ ਜਿਹੜਾ ਉਹ ਸ਼ਾਮਲ ਹੋਣ। ਭਲਕੇ ਜਿਹੜਾ ਜੀ ਬੜਾ ਤਣਾਅ ਵਾਲੀ ਸਥਿਤੀ ਜਿਹੜੀ ਉੱਥੇ ਰਹੂਗੀ। ਦੋ ਜਿਹੜੇ ਗਰੁੱਪ ਨੇ ਉਹਨਾਂ ਦੇ ਵੱਲੋਂ ਪਾਠ ਕੀਤਾ ਜਾਣਾ ਤੇ ਨਿਰਸੰਦੇਹ ਇੱਥੇ ਸਿਆਸੀ ਨੇਤਾਵਾਂ ਦੀਆਂ ਧਾੜਾਂ ਪਹੁੰਚਣੀਆਂ ਨੇ। ਉਹਦਾ ਕਾਰਨ ਜਿਹੜਾ ਜੀ ਚੋਣਾਂ ਦਾ ਵਰ੍ਹਾ ਤੇ ਇੱਥੇ ਵੋਟ ਬੈਂਕ ਜਿਹੜਾ ਜੀ ਉਹਨਾਂ ਕੋਲੇ ਹੈਗਾ, ਇਸ ਕਰਕੇ ਸਾਰਿਆਂ ਨੇ ਉੱਥੇ ਪਹੁੰਚਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰਨੀ ਹੈ। ਲੁਧਿਆਣੇ ਦੀ ਜਿਹੜੀ ਪੁਲਿਸ ਹੈ ਜੀ ਉਹਦੇ ਵਾਸਤੇ ਇੱਕ ਵੱਡੀ ਵੰਗਾਰ ਜਿਹੜਾ ਜੀ ਇਹ ਬਣਿਆ ਹੋਇਆ ਕੱਲ ਦਾ ਭੋਗ ਸਮਾਰੋਹ। ਜੀ ਜੀ ਬਿਲਕੁਲ, ਤੇ ਦੇਖਦੇ ਕੱਲ ਨੂੰ ਕੀ ਹੁੰਦਾ। ਤੇ ਅੱਗੇ ਜੀ ਲੰਬੀ ਸੀਟ ਦੀ ਗੱਲ ਕਰੀਏ, ਅਜੇ ਮਨਪ੍ਰੀਤ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਕਿ ਉਹ ਲੰਬੀ ਸੀਟ ਤੋਂ ਕਾਂਗਰਸ ਵੱਲੋਂ ਇਲੈਕਸ਼ਨ ਲੜਨਗੇ, ਪਰ ਉਸ ਦਾ ਬੜੀ ਸਿਆਸਤ ਬੜੀ ਮਗੀ ਹੋਈ ਹੈ ਉਸ 'ਤੇ। ਐਕਚੁਅਲੀ ਜੀ ਉਹਨਾਂ ਨੇ ਐਲਾਨ ਜਿਹੜਾ ਕੀਤਾ ਸੀਗਾ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਕਿ ਮੈਂ ਚਾਹੁੰਦਾ ਕਿ ਜਿਹੜਾ ਜੀ ਲੰਬੀ ਦੇ ਉੱਤੇ ਆਪਣੇ ਤਾਏ ਦੇ ਖਿਲਾਫ ਚੋਣ ਲੜਾ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਖਿਲਾਫ। ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਮੇਰਾ ਜਿਹੜਾ ਜੀ ਉੱਥੋਂ ਆਉਣਾ ਇਹ ਪ੍ਰਸਿੱਧ ਕ੍ਰਿਕਟਰ ਵਿਰਾਟ ਕੋਹਲੀ ਜਿਹੜਾ ਜੀ ਉਹਦੇ ਵਾਂਗੂ ਹੋਊਗਾ ਜੀ, ਭਾਵ ਕਿ 1 ਡਾਊਨ ਦੇ ਉੱਤੇ ਜਿਹੜਾ ਜੀ ਉਹ ਆਉਣਾ। ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਹਾਮੀ ਜਿਹੜੀ ਉਹ ਭਰ ਦਿੱਤੀ ਸੀ ਕਿ ਜੇ ਮਨਪ੍ਰੀਤ ਸਿੰਘ ਬਾਦਲ ਉੱਥੋਂ ਚੋਣ ਲੜਨਾ ਚਾਹੁੰਦੇ ਨੇ ਤੇ ਕਾਂਗਰਸ ਉਹਨਾਂ ਦੀ ਸਪੋਰਟ ਕਰੂਗੀ। ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਅਸੀਂ ਉਹਨਾਂ ਨੂੰ ਜਿਤਾਉਣ ਦੇ ਵਾਸਤੇ ਵੀ ਪੂਰੀ ਵਾਹ ਜਿਹੜੀ ਆ ਉਹ ਲਾ ਦਿਆਂਗੇ। ਨਾ ਤਾਂ ਉਦੋਂ ਜਿਹੜੇ ਸੀ ਮਨਪ੍ਰੀਤ ਸਿੰਘ ਬਾਦਲ ਹੋਰੀ ਉਹਨਾਂ ਨੇ ਸੋਚਿਆ, ਨਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿ ਉੱਥੇ ਜਿਹੜੇ ਮੌਜੂਦ ਨੇਤਾ ਨੇ ਉਹ ਪਿਛਲੇ ਕਿੰਨੇ ਸਾਲਾਂ ਤੋਂ ਜਿਹੜਾ ਜੀ ਬਾਦਲ ਪਰਿਵਾਰ ਦੇ ਨਾਲ ਲੜਾਈ ਜਿਹੜੀ ਆ ਜੀ ਉਹ ਲੜ ਰਹੇ ਨੇ, ਜਿਹਦੇ ਵਿੱਚ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਜੀ ਉਹ ਸ਼ਾਮਲ ਨੇ, ਮਹੇਸ਼ਿੰਦਰ ਸਿੰਘ ਬਾਦਲ ਜਿਹੜੇ ਜੀ ਉਹ ਸ਼ਾਮਲ ਨੇ, ਕਿਉਂਕਿ ਇਹ ਲੋਕ ਜਿਹੜੇ ਨੇ ਹਮੇਸ਼ਾ ਇਹਨਾਂ ਨੂੰ ਹਰਾਉਣ ਦੇ ਵਾਸਤੇ ਡਾਉਂਦੀ ਰਹੀ ਹੈ ਜਿਹੜੀ ਕਾਂਗਰਸ। ਹੁਣ ਜਦੋਂ ਉੱਥੋਂ ਜਿਹੜੀਆਂ ਬਾਗੀ ਸੁਰਾਂ ਨੇ ਕੁਝ ਨਿਕਲੀਆਂ ਨੇ ਕਾਂਗਰਸ ਦੀਆਂ, ਤੇ ਮਨਪ੍ਰੀਤ ਸਿੰਘ ਬਾਦਲ ਹੋਰੀ ਜਿਹੜੇ ਨੇ ਜੀ ਉਹਨਾਂ ਨੂੰ ਇਹ ਸਪਸ਼ਟੀਕਰਨ ਦੇਣਾ ਪਿਆ ਕਿ ਮੈਂ ਤਾਂ ਪ੍ਰੈਸ ਕਾਨਫਰੰਸ ਦੇ ਵਿੱਚ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਹੀ ਦਿੱਤਾ ਸੀਗਾ, ਮੈਂ ਕਿਤੇ ਇਹ ਤਾਂ ਕਿਹਾ ਨਹੀਂ ਕਿ ਮੈਂ ਜਿਹੜਾ ਜੀ ਇਹ ਚੋਣ ਲੜਨ ਜਾ ਰਿਹਾ। ਉਹਨਾਂ ਕਿਹਾ ਕਿ ਪਾਰਟੀ ਨੇ ਇਹ ਜਿਹੜਾ ਜੀ ਡਿਸਾਈਡ ਕਰਨਾ। ਦੂਜੇ ਪਾਸੇ ਜਿਹੜੇ ਇਹ ਦੋ ਵਿਅਕਤੀ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਉੱਥੇ ਲੜਦੇ ਨੇ, ਉਹਨਾਂ ਨੇ ਇਹ ਕਿਹਾ ਕਿ ਸਾਡੀ ਲੜਾਈ ਜਿਹੜੀ ਆ ਜੀ 1.5 ਦਹਾਕੇ ਤੋਂ ਚੱਲ ਰਹੀ ਆ। ਉਹਨਾਂ ਇਹ ਵੀ ਕਿਹਾ ਕਿ ਜੇ ਪਾਰਟੀ ਸਾਨੂੰ ਟਿਕਟ ਨਹੀਂ ਵੀ ਦਿੰਦੀ ਤੇ ਤਾਂ ਵੀ ਅਸੀਂ ਫੈਸਲਾ ਜਿਹੜਾ ਜੀ ਉਹ ਪਾਰਟੀ ਦਾ ਮਨਜ਼ੂਰ ਕਰਾਂਗੇ। ਪਰ ਇਹ ਕਹਿ ਕੇ ਉਹਨਾਂ ਨੇ ਸਿਆਸਤ ਜਿਹੜੀ ਆ ਜੀ ਇਸ ਸੀਟ ਦੇ ਉੱਤੇ ਜ਼ਰੂਰ ਜਿਹੜੀ ਆ ਉਹ ਮਗਾ ਦਿੱਤੀ ਹੈ। ਅਕਾਲੀ ਦਲ ਕਹਿੰਦਾ ਕਿ ਮਨਪ੍ਰੀਤ ਸਿੰਘ ਬਾਦਲ ਜੇ ਇੱਥੋਂ ਆਉਂਦੇ ਨੇ ਤੇ ਅਸੀਂ ਉਹਦੀ ਜ਼ਮਾਨਤ ਜਿਹੜੀ ਆ ਉਹ ਜ਼ਬਤ ਕਰਵਾ ਕੇ ਭੇਜਾਂਗੇ ਲੰਬੀ ਵਾਲੀ ਸੀਟ ਤੋਂ। ਸੋ ਆਈ ਥਿੰਕ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਚੱਲ ਰਿਹਾ, ਕੁਝ ਸੀਟਾਂ ਜਿਹੜੀਆਂ ਫਸਣਗੀਆਂ ਇਸ ਵਾਰੀ ਜਿਨ੍ਹਾਂ ਦੇ ਉੱਤੇ ਬੜੀ ਨਿਗਾਹ ਰਹੂਗੀ, ਉਹਦੇ ਵਿੱਚੋਂ ਇੱਕ ਲੰਬੀ ਦੀ ਸੀਟ ਵੀ ਹੋ ਸਕਦੀ ਹੈ। ਨਿਰਭਰ ਕਰਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਦੀ ਉਹ ਚੋਣ ਲੜਨਗੇ ਤੇ ਲੰਬੀ ਤੋਂ ਹੀ ਲੜਨਗੇ। ਜੀ ਬਿਲਕੁਲ, ਮਨਪ੍ਰੀਤ ਦਾ ਬਾਦਲ ਹੋਣ ਤੇ ਬਾਦਲ ਪਰਿਵਾਰ ਦਾ ਸਾਰਾ ਬੱਚਾ ਹੀ ਬੋਲ ਰਿਹਾ ਆ ਕਿ ਇੱਥੇ ਕੀ ਹੋਊਗਾ। ਤੇ ਅੱਗੇ ਫਿਰ ਕਾਂਗਰਸ ਦੀ ਗੱਲ ਕਰੀਏ, ਜਿਸ ਤਰ੍ਹਾਂ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਜਿੱਥੇ ਜਾਂਦੇ ਨੇ ਮੀਟਿੰਗ ਕਰਦੇ ਨੇ ਤੇ ਵਰਕਰਾਂ ਦੀ ਜਿਹੜੀ ਆਪਸੀ ਲੜਾਈ ਆ ਮੁੱਕਦੀ ਨਹੀਂ। ਬਿਲਕੁਲ ਜੀ, ਇਹ ਮੁੱਕ ਨਹੀਂ ਰਹੀ ਜੀ, ਉਸੇ ਤਰੀਕੇ ਦੇ ਨਾਲ ਇਹ ਜਾਰੀ ਹੈ। ਜਿੱਥੇ ਜਿੱਥੇ ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਮੀਟਿੰਗ ਜਿਹੜੀ ਆ ਜੀ ਉਹ ਕੀਤੀ ਆ, ਉੱਥੇ ਵਰਕਰ ਜਿਹੜੇ ਨੇ ਉਹ ਭਿੜੇ ਨੇ।
ਕਾਂਗਰਸੀ ਕਲਚਰ ਦੇ ਵਿੱਚ ਸ਼ਾਇਦ ਇਹ ਪਹਿਲੀ ਵਾਰੀ ਹੋ ਰਿਹਾ ਜੀ ਕਿ ਇਉਂ ਆਮੋ ਸਾਹਮਣੇ ਮੀਟਿੰਗ ਜਿਹੜੀ ਆ ਜੀ ਉਹ ਹੋ ਰਹੀ ਹੈ, ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜਿਹੜਾ ਜੀ ਉਹ ਅਟਰੈਕਸ਼ਨ ਡਾਇਰੈਕਟ ਜਿਹੜੀ ਉਹ ਹੋ ਰਹੀ ਹੈ, ਨਹੀਂ ਤਾਂ ਹੁਣ ਤੱਕ ਤਾਂ ਦੂਰ ਤੋਂ ਹੀ ਮਿਲਾਉਂਦੇ ਸੀਗੇ। ਸੋ ਜਿਹੜੇ ਬਦਲੇ ਹੋਏ ਸਮੀਕਰਨ ਨੇ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਮਿਲਣਾ ਵੀ ਪੈ ਰਿਹਾ, ਇਹਨਾਂ ਵਰਕਰਾਂ ਨੂੰ ਬਿਨਾਂ ਮਿਲੇ ਤੋਂ ਗੁਜ਼ਾਰਾ ਨਹੀਂ ਗਾ। ਪਰ ਜਦੋਂ ਉਹ ਨੇੜੇ ਜਾਂਦੇ ਨੇ ਤੇ ਫਿਰ ਜਿਹੜੀਆਂ ਮੁਸ਼ਕਲਾਂ ਨੇ ਉਹ ਖੜੀਆਂ ਹੋ ਰਹੀਆਂ ਨੇ। ਜਿਹੜੀ ਮੀਟਿੰਗ ਲੁਧਿਆਣੇ ਦੇ ਵਿੱਚ ਹੋਈ ਆ, ਉੱਥੇ ਇਸ ਮੀਟਿੰਗ ਦੇ ਵਿੱਚ ਰਵਨੀਤ ਸਿੰਘ ਬਿੱਟੂ ਨੇ ਹੀ ਸਾਰਾ ਕੁਝ ਜਿਹੜਾ ਜੀ ਉਹ ਤੋੜਿਆ। ਸਿਕਿਉਰਿਟੀ ਵਾਲੇ ਰੋਕਦੇ ਰਹੇ, ਉਹ ਧੱਕੇ ਦੇ ਨਾਲ ਧੁੱਸ ਦੇ ਕੇ ਜਿਹੜਾ ਸੀਗਾ ਉਹ ਵੜ ਗਏ ਤੇ ਜਾ ਕੇ ਕੈਪਟਨ ਅਮਰਿੰਦਰ ਸਿੰਘ ਦੇ ਕੋਲੇ ਜਿਹੜਾ ਜੀ ਉਹ ਚਲੇ ਗਏ। ਵਰਕਰ ਜਿਹੜੇ ਸੀਗੇ ਜੀ ਉਹ ਸਵਾਲ ਪੁੱਛਣ ਦੇ ਵਾਸਤੇ ਮਾਈਕ ਖੋਹਦੇ ਰਹੇ, ਕਿਉਂਕਿ ਮਾਈਕ ਇੱਕੋ ਸੀਗਾ, ਬੋਲਣ ਵਾਲੇ ਬਹੁਤੇ ਸੀਗੇ। ਧੜੇਬੰਦੀ ਜਿਹੜੀ ਉਹ ਸਪਸ਼ਟ ਨਜ਼ਰ ਆਈ। ਮਨੀਸ਼ ਤਿਵਾੜੀ ਹੋਰਾਂ ਦੀ ਫੋਟੋ ਜਿਹੜੀ ਸੀਗੀ ਉਹ ਨਹੀਂ ਲਾਈ ਗਈ ਪੋਸਟਰ ਦੇ ਵਿੱਚ। ਮਨੀਸ਼ ਤਿਵਾੜੀ ਦੇ ਸਮਰਥਕ ਇਸ ਗੱਲ ਨੂੰ ਲੈ ਕੇ ਨਾਰਾਜ਼ ਸਨ ਕਿ ਰਵਨੀਤ ਸਿੰਘ ਬਿੱਟੂ ਹੋਰਾਂ ਨੇ ਪੋਚਾ ਹੀ ਫੇਰ ਦਿੱਤਾ ਮਨੀਸ਼ ਤਿਵਾੜੀ ਹੋਰਾਂ ਦੇ ਉੱਤੇ, ਤੇ ਉਹ ਉਹਨਾਂ ਨੂੰ ਵਰਕਰਾਂ ਨੂੰ ਵੀ ਜਿਹੜਾ ਜੀ ਇਗਨੋਰ ਕਰ ਰਹੇ ਨੇ। ਇਹਨੂੰ ਲੈ ਕੇ ਤੂੰ ਮੈਂ ਜਿਹੜੀ ਸੀਗੀ ਉਹ ਇੰਨੀ ਜ਼ਿਆਦਾ ਸ਼ੁਰੂ ਹੋ ਗਈ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਕਹਿ ਦਿੱਤਾ ਜੀ ਕਿ ਲੱਗਦਾ ਨਹੀਂ ਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਕਾਂਗਰਸ ਜਿਹੜੀ ਆ ਉਹ ਜਿੱਤ ਵੀ ਸਕੂਗੀ। ਉਹਨਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਫਿਰ ਕਿ ਜੇ ਤੁਸੀਂ ਲੜਨੋਂ ਨਹੀਂ ਹਟਣਾ ਤੇ ਮੈਂ ਮੀਟਿੰਗ ਛੱਡ ਕੇ ਚੱਲਿਆ, ਮੈਂ ਬੋਲਣਾ ਹੀ ਨਹੀਂ। ਸੋ ਇਹ ਹਾਲਾਤ ਜਿਹੜੇ ਨੇ ਉਹ ਕਾਂਗਰਸ ਦੀਆਂ ਮੀਟਿੰਗਾਂ ਦੇ ਵਿੱਚ ਹਰ ਰੋਜ਼ ਜਿਹੜਾ ਜੀ ਉਹ ਬਣ ਰਹੇ ਨੇ। ਉਂਝ ਵੈਸੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੱਥੇ ਇਹ ਗੱਲ ਜਿਹੜੀ ਆ ਜੀ ਜ਼ਰੂਰ ਆਖੀ ਕਿ ਪੰਜਾਬ ਦੇ ਵਿੱਚ ਚੋਣਾਂ ਜਿਹੜੀਆਂ ਜੀ ਉਹ ਕਿਸੇ ਟਾਈਮ ਵੀ ਆ ਸਕਦੀਆਂ ਨੇ, ਔਰ ਇਹ ਜਿਹੜੀਆਂ ਚੋਣਾਂ ਨੇ ਇਹਦਾ ਐਲਾਨ ਐਨੀ ਟਾਈਮ ਜਿਹੜਾ ਜੀ ਉਹ ਹੋ ਸਕਦਾ। ਇਹ ਕਹਿ ਕੇ ਉਹਨਾਂ ਨੇ ਸਿਆਸਤ ਜਿਹੜੀ ਹੈ ਜੀ ਉਹ ਫਿਰ ਪੰਜਾਬ ਦੇ ਵਿੱਚ ਭਖਾ ਦਿੱਤੀ ਹੈ। ਇਹ ਉਹ ਕਿਹੜੇ ਆਧਾਰ ਦੇ ਉੱਤੇ ਕਹਿ ਰਹੇ ਨੇ ਕਿ ਚੋਣਾਂ ਐਨੀ ਟਾਈਮ ਹੋ ਸਕਦੀਆਂ ਨੇ? ਉਹ ਕਹਿੰਦੇ ਕਿ ਆਧਾਰ ਇਹਦਾ ਇਹ ਹੈ ਕਿ ਜਿਹੜਾ ਪੰਜਾਬ ਦੇ ਪਾਣੀਆਂ ਦਾ ਮਸਲਾ ਉਹਨੂੰ ਹਊਆ ਬਣਾ ਕੇ ਪੇਸ਼ ਜਿਹੜਾ ਜੀ ਉਹ ਕੀਤਾ ਜਾਊਗਾ ਅਕਾਲੀ ਦਲ ਦੇ ਵੱਲੋਂ, ਤੇ ਉਹਦੇ ਆਧਾਰ ਦੇ ਉੱਤੇ ਚੋਣਾਂ ਜਿਹੜੀਆਂ ਜੀ ਉਹ ਲੜੀਆਂ ਜਾਣਗੀਆਂ। ਅੱਜ ਬਿਲਕੁਲ ਕੁਝ ਵੀ ਸੰਭਵ ਹੈਗਾ ਕਿਉਂਕਿ ਕੇਂਦਰ ਦੀ ਸਰਕਾਰਾਂ ਦਾ ਦੇ ਨਾਲ ਆ। ਤੇ ਅੱਗੇ ਆਪਾਂ ਜਾਟ ਅੰਦੋਲਨ ਦੀ ਗੱਲ ਕਰੀਏ, ਜਿਹੜਾ ਪਿਛਲੇ ਕੁਝ ਪਹਿਲੇ 20 ਪਹਿਲੇ ਅੰਦੋਲਨ ਹੋਇਆ ਸੀ, ਜਿਸ ਦੇ ਵਿੱਚ ਬੜੀ ਭੰਨ ਤੋੜ ਤੇ ਜਾਨੀ ਨੁਕਸਾਨ ਵੀ ਹੋਏ ਸੀ, ਖੋਹ ਖਿੱਚ ਵੀ ਹੋਏ ਸੀ। ਹੁਣ ਉਸ ਅੰਦੋਲਨ ਦੀ ਛਾਣਬੀਣ ਲਈ ਇੱਕ ਕਮਿਸ਼ਨ ਬਣਿਆ। ਇਹ ਅਕਸਰ ਕਮਿਸ਼ਨ ਜਿਹੜੇ ਨੇ ਜੀ ਉਹ ਤੁਹਾਨੂੰ ਪਤਾ ਹੀ ਹੈ ਜਿਹੜਾ ਹੋ ਰਿਹਾ ਵਿਰੋਧ ਹੁੰਦਾ ਉਹਨੂੰ ਠੱਲਣ ਦੇ ਵਾਸਤੇ, ਲਮਕਾਉਣ ਦੇ ਵਾਸਤੇ ਜਿਹੜੇ ਉਹ ਬਣਾਏ ਜਾਂਦੇ ਨੇ। ਹਰਿਆਣੇ ਦੀ ਸਰਕਾਰ ਨੇ ਵੀ ਜਾਟ ਰਾਖਵਾਂਕਰਨ ਅੰਦੋਲਨ ਦੇ ਦੌਰਾਨ ਹੋਈ ਹਿੰਸਾ, ਨੁਕਸਾਨ ਜਿਹੜਾ ਸੀਗਾ ਦੀ ਉਹਦੇ ਵਾਸਤੇ ਨਿਆਇਕ ਕਮਿਸ਼ਨ ਜਿਹੜਾ ਜੀ ਉਹ ਕਾਇਮ ਕਰਤਾ ਹੈ, ਕਿਉਂਕਿ ਇਹਦਾ ਰੀਜ਼ਨ ਪਿੱਛੇ ਇਹਦੇ ਇਹ ਆ ਜੀ ਕਿ ਪੰਜਾਬ ਹਰਿਆਣਾ ਹਾਈ ਕੋਰਟ ਜਿਹੜੀ ਆ ਜੀ ਉਹ ਖਿਚਾਈ ਕਰ ਰਹੀ ਹੈ ਹਰਿਆਣੇ ਦੀ ਸਰਕਾਰ ਦੀ। ਆਪਾਂ ਖਬਰਾਂ ਕਵਰ ਕਰਦੇ ਰਹੇ ਆ ਕਿ ਉਹ ਮੂਰਥਲ ਵਾਲੀਆਂ ਘਟਨਾਵਾਂ ਦੇ ਉੱਤੇ ਕਾਫੀ ਜਿਹੜੇ ਜੀ ਉਹ ਸਖਤ ਹੈ। ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਹਿਣ ਨੂੰ ਜਿਹੜਾ ਜੀ ਹਰਿਆਣੇ ਦੀ ਸਰਕਾਰ ਆ ਉਹ ਦੱਸੂਗੀ ਕਿ ਦੇਖੋ ਜੀ ਅਸੀਂ ਕਮਿਸ਼ਨ ਕਾਇਮ ਕਰਤਾ, ਉਹਦੀ ਰਿਪੋਰਟ ਦੀ ਇੰਤਜ਼ਾਰ ਜਿਹੜੀ ਆ ਉਹ ਕੀਤੀ ਜਾਵੇ। ਅਸੀਂ ਉਹਦੇ ਬਹੁਤ ਜਿਹੜਾ ਜੀ ਉਹ ਸਿੰਸੀਅਰ ਆ, ਇਹ ਦੱਸਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾਊਗੀ। ਜੰਮੂ ਤੇ ਕਸ਼ਮੀਰ ਹਾਈ ਕੋਰਟ ਤੇ ਰਾਜਸਥਾਨ ਹਾਈ ਕੋਰਟ ਦੇ ਸਾਬਕਾ ਮੁੱਖ ਜੱਜ ਜਿਹੜੇ ਨੇ SN ਝਾ, ਉਹਨਾਂ ਦੀ ਅਗਵਾਈ ਦੇ ਵਿੱਚ ਇਹ 2 ਮੈਂਬਰੀ ਜਾਂਚ ਕਮਿਸ਼ਨ ਜਿਹੜਾ ਜੀ ਉਹ ਕਾਇਮ ਕੀਤਾ ਗਿਆ। ਇਹ ਕਮਿਸ਼ਨ ਜਿਹੜਾ 18 ਤੋਂ 23 ਫਰਵਰੀ ਦੇ ਦੌਰਾਨ ਰੋਹਤਕ, ਝੱਜਰ, ਸੋਨੀਪਤ, ਜੀਂਦ, ਹਿਸਾਰ, ਕੈਥਲ, ਭਵਾਨੀ ਦੇ ਵਿੱਚ ਜਿਹੜਾ ਹੋਇਆ ਨੁਕਸਾਨ ਸੀਗਾ ਜੀ ਉਹਦੇ ਵਾਸਤੇ ਜਿਹੜਾ ਜੀ ਸਾਰਾ ਕੁਝ ਜਾਂਚ ਜਿਹੜੀ ਆ ਜੀ ਉਹ ਕਰੂਗਾ ਕਿ ਰਸਤੇ ਬੰਦ ਜਿਹੜੇ ਸੀਗੇ ਉਹ ਕਿਵੇਂ ਕੀਤੇ ਗਏ ਔਰ ਕਿਵੇਂ ਅੱਗਾਂ ਜਿਹੜੀਆਂ ਸੀਗੀਆਂ ਲਾਈਆਂ ਗਈਆਂ। ਪਰ ਹੈਰਾਨੀ ਵਾਲੀ ਗੱਲ ਇਹਦੇ ਵਿੱਚੋਂ ਇਹ ਆ ਕਿ ਇਹਦੇ ਵਿੱਚ ਮੂਰਥਲ ਦਾ ਨਾਮ ਸ਼ਾਮਲ ਨਹੀਂ ਆ ਕਿ ਕਿੱਥੇ ਕਿੱਥੇ ਉਹਨੇ ਜਾਂਚ ਜਿਹੜੀ ਆ ਉਹ ਕਰਨੀ ਹੈ। ਭਾਵ ਕਿ ਮੂਰਥਲ ਵਾਲੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਫੇਰ ਰੋਕਿਆ ਜਾਊਗਾ, ਪਰ ਜਿਹੜੀ ਖਿਚਾਈ ਪੰਜਾਬ ਹਰਿਆਣਾ ਹਾਈ ਕੋਰਟ ਕਰ ਰਿਹਾ ਜੀ ਮੂਰਥਲ ਵਾਲੇ ਮਸਲੇ ਦੇ ਉੱਤੇ, ਉਹਨੂੰ ਰੋਕਣ ਦੇ ਵਾਸਤੇ ਇਹ ਠੀਕ ਉਸੇ ਤਰੀਕੇ ਦੇ ਨਾਲ ਹੈ ਜਿਵੇਂ ਪੰਜਾਬ ਦੇ ਵਿੱਚ CBI ਦੀ ਜਾਂਚ ਜਿਹੜੀ ਸੀ ਉਹ ਕਰਵਾਉਣ ਦੇ ਹੁਕਮ ਤਾਂ ਕਰ ਦਿੱਤੇ ਗਏ, ਪਰ ਉਹਦੇ ਵਿੱਚੋਂ ਲੋਕਾਂ ਦੇ ਉੱਤੇ ਚੱਲੀ ਜਿਹੜੀ ਗੋਲੀ ਸੀ ਉਹਨੂੰ ਬੜੇ ਸ਼ੈਤਾਨੀ ਤਰੀਕੇ ਦੇ ਨਾਲ ਸਾਈਡ ਦੇ ਉੱਤੇ ਕਰ ਲਿਆ ਗਿਆ ਜੀ। ਬਿਲਕੁਲ, ਇੱਥੇ ਸ਼ੈਤਾਨੀ ਜ਼ਰੂਰ ਹੋਣੀ ਹੈ। ਤੇ ਅਖੀਰ ਦੇ ਵਿੱਚ ਮੈਂ ਸਵਾਲ ਪੁੱਛਾਂ ਕਿ ਵਿਸਾਖੀ ਮੌਕੇ ਜਿਹੜੀਆਂ ਕਾਨਫਰੰਸਾਂ ਹੋਣਗੀਆਂ ਸਾਰੀਆਂ ਰਾਜਸੀ ਭੀੜਾਂ ਇਕੱਠੀਆਂ ਕਰਨ ਤੇ ਜੁੜੀਆਂ। ਐਕਚੁਅਲੀ ਜੀ ਜਿਹੜੀਆਂ 2 ਰਵਾਇਤੀ ਪਾਰਟੀਆਂ ਨੇ ਅਕਾਲੀ ਦਲ ਤੇ ਕਾਂਗਰਸ, ਉਹਦਾ ਤਜਰਬਾ ਜਿਹੜਾ ਮਾਘੀ ਵਾਲਾ ਪਿਛਲਾ ਉਹ ਕੌੜਾ ਰਿਹਾ, ਤੋ ਜਿਹਦੇ ਕਰਕੇ ਜਿਹੜਾ ਜੀ ਇਸ ਵਾਰੀ ਉਹ ਕੋਈ ਕਿਸੇ ਕਿਸਮ ਦਾ ਰਿਸਕ ਜਿਹੜਾ ਉਹ ਨਹੀਂ ਲੈਣਾ ਚਾਹੁੰਦੇ। ਕਾਂਗਰਸ ਨੇ 1400 ਦੇ ਕਰੀਬ ਜਿਹੜੀਆਂ ਬੱਸਾਂ ਨੇ ਉਹ ਉਹਨਾਂ ਨੇ ਇੰਤਜ਼ਾਮ ਉਹਦਾ ਕੀਤਾ। ਪੰਜਾਬ ਭਰ ਦੇ ਵਿੱਚੋਂ ਬੰਦੇ ਜਿਹੜੇ ਨੇ ਉਹ ਢੋਏ ਜਾਣਗੇ ਉੱਥੇ। ਅਕਾਲੀ ਦਲ ਦੇ ਵੱਲੋਂ ਜਿਹੜੀ ਹੈ ਜੀ ਉੱਥੇ ਡਿਊਟੀਆਂ ਲਾਈਆਂ ਜਾ ਰਹੀਆਂ ਨੇ।
ਪਿੰਡਾਂ ਦੇ ਵਿੱਚ ਔਰ ਵੱਧ ਤੋਂ ਵੱਧ ਇਕੱਠ ਕਰਨ ਦੀ ਗੱਲ ਜਿਹੜੀ ਹੈ ਜੀ ਉਹ ਆਖੀ ਜਾ ਰਹੀ ਹੈ। ਸੁਖਬੀਰ ਸਿੰਘ ਬਾਦਲ ਹੋਰੀ ਪਹਿਲਾਂ ਹੀ ਜਿਹੜਾ ਜੀ ਮੁਕਤਸਰ ਦੇ ਏਰੀਏ ਦੇ ਵਿੱਚ ਮੀਟਿੰਗ ਦੇ ਦੌਰਾਨ ਇਹ ਕਹਿ ਚੁੱਕੇ ਨੇ ਕਿ ਮੱਥਾ ਬਾਅਦ 'ਚ ਟੇਕਿਓ, ਜਿਹੜੇ ਤੀਰਥ ਸਥਾਨ ਦੇ ਦਰਸ਼ਨ ਨੇ ਉਹ ਬਾਅਦ 'ਚ ਕਰਿਓ, ਪਹਿਲਾਂ ਅਕਾਲੀ ਦਲ ਦੀ ਰੈਲੀ ਦੇ ਵਿੱਚ ਜਿਹੜਾ ਜੀ ਉਹ ਆਇਓ, ਔਰ ਜਦੋਂ ਤੱਕ ਅਖੀਰਲਾ ਬੁਲਾਰਾ ਨਹੀਂ ਬੋਲ ਜਾਂਦਾ ਉਦੋਂ ਤੱਕ ਰੈਲੀ ਦੇ ਵਿੱਚ ਉਹ ਜਾਇਓ ਨਾ। ਉਹ ਕਹਿਣ ਦੀ ਉਹਨਾਂ ਨੇ ਕੋਸ਼ਿਸ਼ ਇਹੀ ਕੀਤੀ ਹੈ ਜੀ ਵੀ ਇੱਕ ਵਾਰੀ ਜਿਹੜੇ ਰੈਲੀ 'ਚ ਆ ਗਏ ਉਹਨਾਂ ਨੂੰ ਨਿਕਲਣ ਨਾ ਉੱਥੋਂ ਦਿੱਤਾ ਜਾਵੇ। ਅਕਸਰ ਜਿਹੜੇ ਲੋਕ ਨੇ ਉਹ ਨਿਕਲ ਜਾਂਦੇ ਨੇ। ਜਿੱਥੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੂੰ ਇੰਚਾਰਜ ਜਿਹੜਾ ਬਣਾਇਆ ਗਿਆ ਜੀ ਇਸ ਵਿਸਾਖੀ ਦੀ ਕਾਨਫਰੰਸ ਦਾ, ਉੱਥੇ ਅਕਾਲੀ ਦਲ ਨੇ ਵੀ ਜਿਹੜੇ ਜੀ ਉਹ ਨੇਤਾਵਾਂ ਦੀਆਂ ਡਿਊਟੀਆਂ ਲਾਈਆਂ ਨੇ। ਜਿਹੜੇ ਆਮ ਆਦਮੀ ਪਾਰਟੀ ਹੈ ਜੀ ਉਹਦੀ ਟੇਕ ਜਿਹੜੀ ਹੈ ਜੀ ਇਹਨਾਂ ਦੋਵਾਂ ਦੇ ਇੰਤਜ਼ਾਮਾਂ ਦੇ ਉੱਤੇ ਆ, ਔਰ ਉਹਨਾਂ ਨੂੰ ਉਹ ਕਹਿੰਦੇ ਆ ਕਿ ਸਾਨੂੰ ਇਹ ਪਤਾ ਕਿ ਲੋਕ ਇਹਨਾਂ ਦੀਆਂ ਬੱਸਾਂ ਤੇ ਚੜ੍ਹ ਕੇ ਆਉਣਗੇ ਤੇ ਉਹਨਾਂ ਨੇ ਸਾਡੀ ਰੈਲੀ ਦੇ ਵਿੱਚ ਜਾਣਾ। ਇਹਦੇ ਉੱਤੇ ਚੁਟਕੀ ਲੈਂਦਿਆਂ ਜਿਹੜਾ ਭਗਵੰਤ ਮਾਨ ਹੋਰਾਂ ਨੇ ਵੀ ਕੱਲ੍ਹ ਕਿਹਾ ਕਿ ਤੀਰਥ ਅਸਥਾਨਾਂ ਦੇ ਦਰਸ਼ਨ ਕਰਿਓ, ਇਸ਼ਨਾਨ ਵਗੈਰਾ ਕਰਿਓ, ਮੇਲਾ ਘੁੰਮ ਘੰਮ ਕੇ ਦੇਖਿਓ, ਜੇ ਸਮਾਂ ਹੋਇਆ ਤੇ ਸਾਡੇ ਵਾਲੀ ਰੈਲੀ 'ਚ ਵੀ ਆ ਜਾਓ। ਉਹਨਾਂ ਦਾ ਕਟਾਕਸ਼ ਜਿਹੜਾ ਸੀਗਾ ਜੀ ਉਹ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਉੱਤੇ ਹੀ ਸੀਗਾ। ਸੋ ਵਿਸਾਖੀ ਦਾ ਜਿਹੜਾ ਇਹ ਮੇਲਾ ਹੈ ਜੀ ਇਹਦੇ ਉੱਤੇ ਨਿਗਾਹ ਜਿਹੜੀ ਹੈ ਜੀ ਸਾਰੀਆਂ ਸਿਆਸੀ ਪਾਰਟੀਆਂ ਦੀ ਰਹੂਗੀ। ਲੋਕਾਂ ਦਾ ਰੁਝਾਨ ਜਿਹੜਾ ਜੀ ਕਿਸ ਪਾਸੇ ਵੱਲ ਨੂੰ ਜਾਂਦਾ ਇਹਦੇ ਉੱਤੇ ਨਿਗਾਹ ਜਿਹੜੀ ਹੈ ਜੀ ਉਹ ਸਿਆਸਤ ਨੂੰ ਨੇੜਿਓਂ ਦੇਖਣ ਵਾਲਿਆਂ ਦੀ ਰਹੂਗੀ ਜੀ। ਜੀ ਤੇ ਅਖੀਰ ਵਿੱਚ ਆਜ਼ਨਾਮਾ ਕਿ ਐਵੇਂ ਪਾਕ ਤੋਂ ਰੱਖ ਲਈ ਆਸ ਬਹੁਤੀ, ਮਦਦ ਅਸਾਂ ਦੀ ਕਰੂਗਾ ਆਣ ਕੇ ਉਹ। ਐਵੇਂ ਪਾਕ ਤੋਂ ਰੱਖ ਲਈ ਆਸ ਬਹੁਤੀ, ਮਦਦ ਅਸਾਂ ਦੀ ਕਰੂਗਾ ਆਣ ਕੇ ਉਹ। ਹੁਣ ਨਾ ਕਰਦਾ ਲਿਹਾਜ਼ ਉਹ ਚੇਲਿਆਂ ਦਾ, ਦਹਿਸ਼ਤ ਗਰਦ ਸਭ ਦੇਊ ਪਛਾਣ ਕੇ ਉਹ। ਕਹਿੰਦਾ ਜਿਵੇਂ ਨਵਾਜ਼ ਸ਼ਰੀਫ ਮੁੜ ਤੁਰਿਆ ਜਾਪਦਾ ਹੀ ਪੱਕੀ ਠਾਣ ਕੇ ਉਹ। ਭੇਜਣ ਲੱਗੇ ਉਹ ਜਾਂਚ ਦੀ ਟੀਮ ਜਿਹੜੀ ਕਰੂ ਕਾਰਵਾਈ ਸਭ ਕੁਝ ਜਾਣ ਕੇ ਉਹ। ਸਿੱਧੜ ਬੰਦਾ ਕੋਈ ਗਾਂ ਸੀ ਚੋਣ ਤੁਰਿਆ, ਚਾਰਾ ਚਰਨ ਮਗਰੋਂ ਛੜਾ ਮਾਰ ਗਈ ਉਹ। ਸਿੱਧੜ ਬੰਦਾ ਕੋਈ ਗਾਂ ਸੀ ਚੋਣ ਤੁਰਿਆ, ਚਾਰਾ ਚਰਨ ਮਗਰੋਂ ਛੜਾ ਮਾਰ ਗਈ ਉਹ। ਆਈ ਪਾਕ ਦੀ ਟੀਮ ਨੂੰ ਟੀਮ ਜਿਹੜੀ ਛੜਾ ਮਾਰ ਕੇ ਵਾਘਿਓ ਪਾਰ ਗਈ ਉਹ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ ਤੇ ਸਵੇਰ ਨੂੰ ਹੁੰਦੇ ਨੇ ਜੀ ਮੈਂਟੂ ਗੁਰਸਰੀਆ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਅਗਲੇ ਬੁਲਟਨ ਤੱਕ ਪਿਆਰ ਭਰੀ ਸਤਿ ਸ੍ਰੀ ਅਕਾਲ।